अस्सलाम वालेकुम दोस्तों वीरो की हाल चाल है। ठीक हो? उम्मीद करते हैं सारे खैरियत नाल ही होणगे। ते ਜਿਹੜੇ ਭਰਾ ਸਾਡੀ ਵੀਡੀਓ ਤੇ ਆਉਂਦੇ ਆ, ਸਾਡੇ ਚੈਨਲ ਤੇ ਆਉਂਦੇ ਆ, ਉਹਨਾਂ ਨੂੰ ਅਸੀਂ ਜੀ ਬਿਸਮਿਲ੍ਲਾ ਤੇ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਕਰਦੇ ਆ। ਤੇ ਗੱਲ ਯਾਰ ਅੱਜ ਨਾ ਕਰਨ ਲੱਗੇ ਸੀ ਦੋਸਤੀ ਯਾਰੀ ਦੀ। ਦੋਸਤ ਯਾਰ ਜਿਵੇਂ ਦਾ ਵੀ ਹੋਵੇ ਨਾ, ਉਹ ਅਸਲ ਦੋਸਤ ਦਾ ਤੇ ਯਾਰੀ ਦਾ ਪਤਾ ਉਦੋਂ ਲੱਗਦਾ ਜਦੋਂ ਬੰਦੇ ਕਿਸੇ ਤੇ ਭੀੜਾ ਪੈਂਦਾ। ਉਹ ਕਾਹਦੀ ਦੋਸਤੀ ਯਾਰੀ ਕਿ ਗੱਲਾਂ ਨਾਲ ਯਾਰ ਯਾਰ, ਤੇ ਜਦੋਂ ਕੋਈ ਭਾਰੀ ਮੁਸੀਬਤ ਆਵੇ ਤੇ ਉਦੋਂ ਪਿੱਛੇ ਹਟ ਜਾਵੇ, ਹੱਥ ਖਿੱਚ ਜਾਵੇ, ਉਹਦਾ ਫਾਇਦਾ ਕੋਈ ਨਹੀਂ। ਮੈਂ ਗੱਲ ਯਾਰ ਤੁਹਾਡੇ ਨਾਲ ਇਹ ਕਰਨ ਲੱਗਾ, ਪਹਿਲਾਂ ਬੜੇ ਪੁਰਾਣੇ ਵਕਤ ਦੀ ਗੱਲ ਆ। ਤੇ ਇੱਕ ਬਾਦਸ਼ਾਹ ਸੀ, ਉਹਦਾ ਨਾ ਮੁੰਡਾ ਸੀ ਇੱਕ ਤੇ ਸ਼ਹਿਜ਼ਾਦਾ। ਉਹਦਾ ਸ਼ਿਕਾਰ ਕਰਨ ਜਦੋਂ ਜਾਵੇ ਤੇ ਜੰਗਲ ਦੇ ਵਿੱਚ, ਤੇ ਅੱਗੋਂ ਉਹਨੂੰ ਨਾ ਸ਼ੇਰ ਟੱਕਰ ਗਿਆ। ਸ਼ਹਿਜ਼ਾਦੇ ਸ਼ੇਰ ਜਦੋਂ ਆਇਆ ਨਾ ਢਾਣਾ ਮਾਰਦਾ ਹਮਲਾ ਕਰਨ ਉਹਦੇ ਤੇ ਜਿਹੜਾ ਸੀ ਸ਼ਹਿਜ਼ਾਦੇ ਨੇ ਅੱਗੋਂ ਕਿਹਾ ਕਿ ਮੈਂ ਵੀ ਬਾਦਸ਼ਾਹ ਸ਼ਹਿਰ ਦਾ ਤੇ ਤੂੰ ਬਾਦਸ਼ਾਹ ਜੰਗਲ ਦਾ। ਸ਼ੇਰ ਜੰਗਲ ਦਾ ਬਾਦਸ਼ਾਹ ਹੀ ਹੁੰਦਾ ਨਾ। ਤੇ ਉਦੋਂ ਨਾਲੇ ਵਕਤ ਇਹ ਸੀ ਕਿ ਉਦੋਂ ਯਾਰੀ ਦੋਸਤੀ ਇਵੇਂ ਦੀ ਹੁੰਦੀ ਸੀ ਕਿ ਜਾਨਵਰ ਜਿਹੜੇ ਨੇ ਨਾ, ਉਦੋਂ ਉਹ ਬੰਦਿਆਂ ਦੀਆਂ ਬੋਲੀਆਂ ਵੀ ਸਮਝਦੇ ਸੀ। ਉਹ ਸਮਝਦੇ ਸੀ ਬੋਲੀਆਂ ਵੀ ਬੰਦਾ ਕੀ ਗੱਲ ਕਰ ਰਿਹਾ, ਤੇ ਬੰਦਾ ਜਾਨਵਰਾਂ ਦੀਆਂ ਬੋਲੀਆਂ ਸਮਝਦਾ ਸੀਗਾ ਕਿ ਜਾਨਵਰ ਕੀ ਕਰ ਰਿਹਾ। ਤੇ ਦੋਸਤੀ ਜਾਨਵਰ ਵੀ ਬੰਦੇ ਨਾਲ ਕਰਦੇ ਆ। ਜਦੋਂ ਪਿਆਰ ਮੁਹੱਬਤ ਕਰੋ ਨਾ, ਉਹਨਾਂ ਨੂੰ ਦਿਓ ਤੇ ਉਹ ਵੀ ਕਰਦੇ। ਅਗਲੇ ਦਿਨ ਮੈਂ ਇੱਥੇ ਦੇਖ ਰਿਹਾ ਸੀ, ਇੱਕ ਬੰਦਾ ਨਾ ਕਬੂਤਰ ਮੋਟਰਸਾਈਕਲ ਚਲਾਈ ਜਾਵੇ ਤਾਂ ਕਬੂਤਰ ਨਾ ਉਹਦੇ ਉੱਤੇ ਉੱਤੇ ਉੱਡਿਆ ਜਾਵੇ। ਉਹਦਾ ਪਿਆਰ ਮੁਹੱਬਤ ਸੀ ਤੇ ਉੱਡਿਆ ਜਾਂਦਾ ਸੀ। ਨਹੀਂ ਤੇ ਏਦਾਂ ਕੌਣ ਕਰਦਾ? ਉਹ ਨਾ ਜਦੋਂ ਸ਼ੇਰ ਨੇ ਉਹਦੇ ਤੇ ਧਾੜ ਮਾਰੀ ਤੇ ਸ਼ਹਿਜ਼ਾਦੇ ਨੇ ਅੱਗੋਂ ਗੱਲ ਕੀਤੀ ਵੀ ਤੂੰ ਜੰਗਲ ਦਾ ਬਾਦਸ਼ਾਹ ਤੇ ਮੈਂ ਸ਼ਹਿਰ ਦਾ ਬਾਦਸ਼ਾਹ, ਤੇ ਹੋਵੇ ਨਾ ਤੇ ਆਪਾਂ ਦੋਸਤੀ ਕਰ ਲਈਏ, ਦੋਵੇਂ ਜੋ ਬਾਦਸ਼ਾਹ। ਤੇ ਸ਼ੇਰ ਨੇ ਅੱਗੋਂ ਕਿਹਾ, ਉਹਨੇ ਕਿਹਾ ਵੀ ਯਾਰ ਮੈਂ ਦੋਸਤੀ ਤਾਂ ਤੇਰੇ ਨਾਲ ਕਰ ਲਾਂ, ਲੇਕਿਨ ਮਸਲਾ ਇਹ ਆ ਕਿ ਤੂੰ ਮੈਨੂੰ ਜ਼ਿੰਦਗੀ 'ਚ ਕਿਤੇ ਫਿਟਕ ਨਹੀਂ ਪਾਉਣੀ, ਵੀ ਮੈਨੂੰ ਕੋਈ ਨਾ ਤੂੰ ਲਾਹਨਤ ਨਹੀਂ ਪਾਉਣੀ ਜਿਹੜਾ ਕਿ ਮੈਂ ਉਸ ਲਾਹਨਤ ਨਾਲ ਹੀ ਮਰ ਜਾ। ਉਹ ਨਾ ਉਹਨਾਂ ਦੀ ਗਈ ਯਾਰੀ ਲੱਗ, ਦੋਸਤੀ ਹੋ ਗਈ, ਯਾਰੀ ਲੱਗ ਗਈ। ਜਦੋਂ ਦੋਸਤੀ ਯਾਰੀ ਲੱਗ ਗਈ ਨਾ, ਤੇ ਸ਼ਹਿਜ਼ਾਦੇ ਦਾ ਰੱਖਿਆ ਗਿਆ ਵਿਆਹ। ਉਹ ਸ਼ੁਰੂ ਹੋ ਗਿਆ ਵਿਆਹ। ਜਦੋਂ ਵਿਆਹ ਸ਼ੁਰੂ ਹੋਇਆ ਨਾ ਸ਼ਹਿਜ਼ਾਦੇ ਦਾ, ਤੇ ਸ਼ਹਿਜ਼ਾਦੇ ਨੇ ਸ਼ੇਰ ਨੂੰ ਕਿਹਾ ਵੀ ਮੇਰਾ ਨਾ ਯਾਰ ਵਿਆਹ ਰੱਖਿਆ ਗਿਆ, ਤੇ ਤੂੰ ਮੇਰੇ ਵਿਆਹ ਤੇ ਆਉਣਾ, ਤੇ ਤੂੰ ਮੇਰੀ ਬਰਾਤ ਨਾਲ ਵੀ ਜਾਣਾ। ਤੇ ਸ਼ੇਰ ਅੱਗੋਂ ਹੱਸਿਆ ਤੇ ਹੱਸ ਕੇ ਕਹਿੰਦਾ ਵੀ ਯਾਰ ਮੈਂ ਉੱਥੇ ਆਉਣਾ, ਤੇ ਮੇਰੇ ਉੱਥੇ ਆਉਣ ਨਾਲ ਕਿਸੇ ਵੀ ਬੰਦੇ ਨੇ ਤੇਰੀ ਬਰਾਤ ਨਾਲ ਨਹੀਂ ਜਾਣਾ। ਜਦੋਂ ਇਹ ਗੱਲ ਹੋਈ ਨਾ, ਤੇ ਸ਼ਹਿਜ਼ਾਦਾ ਕਹਿੰਦਾ ਵੀ ਯਾਰ ਮੈਂ ਬੰਦਿਆਂ ਨੂੰ ਸਮਝਾ ਲਾਂਗਾ, ਤੂੰ ਆਉਣਾ ਲਾਜ਼ਮੀ ਮੇਰੇ ਵਿਆਹ ਤੇ, ਬਰਾਤ ਨਾਲ ਵੀ ਜਾਣਾ, ਮੈਂ ਆਪੇ ਗੱਲਬਾਤ ਬੰਦਿਆਂ ਨਾਲ ਕਰ ਲਾਂਗਾ ਜਿਹੜੀ ਮੇਰੀ ਬਰਾਤ ਨਾਲ ਜਾਣੇ। ਇੰਨੀ ਗੱਲ ਹੋਈ ਤੇ ਸ਼ਹਿਜ਼ਾਦਾ ਜਿਹੜਾ ਆਣ ਕੇ ਜਿਹੜੇ ਬੰਦੇ ਬਰਾਤ ਨਾਲ ਜਾਣੇ ਸੀ, ਕਰਨੇ ਸੀ, ਉਹਨੇ ਬੰਦੇ ਇਕੱਠੇ ਕੀਤੇ। ਉਹਨੇ ਕਿਹਾ ਵੀ ਮੇਰੀ ਬਰਾਤ ਨਾਲ ਇੱਕ ਸ਼ੇਰ ਮੇਰਾ ਦੋਸਤ, ਉਹਨੇ ਜਾਣਾ, ਤੇ ਤੁਸੀਂ ਕਿਸੇ ਬੰਦੇ ਨੇ ਡਰਨਾ ਨਹੀਂ। ਬੰਦੇ ਸ਼ੇਰ ਦਾ ਨਾਂ ਸੁਣ ਕੇ ਡਰ ਜਾਂਦੇ ਵੀ ਇੱਥੇ ਸ਼ੇਰ ਆਉਣਾ, ਤੇ ਉੱਥੇ ਕਿੰਨੇ ਖੜੋਣਾ ਸੀ। ਤੇ ਉਹਨਾਂ ਬੰਦਿਆਂ ਨੂੰ ਉਹਨੇ ਪਹਿਲੇ ਸਮਝਾਇਆ। ਘਰ ਵਿਆਹ ਦੇ ਦਿਨ ਨੇੜੇ ਆਏ, ਵਿਆਹ ਸ਼ੁਰੂ ਹੋ ਗਿਆ। ਤੇ ਤੁਹਾਨੂੰ ਪਤਾ ਵੀ ਬਾਦਸ਼ਾਹਾਂ ਦੇ ਫਿਰ ਕੰਮ ਵੀ ਐਵੇਂ ਦੇ ਹੀ ਹੁੰਦੇ ਆ। ਕਿਧਰੇ ਗਵਈਏ ਤੇ ਕਿਧਰੇ ਨਾਚ ਗਾਣੇ ਵਾਲੇ ਤੇ ਕਿਧਰੇ ਡਰਾਮੇ ਕਰਨ ਵਾਲੇ
ਤੇ ਖਾਣੇ ਵੱਧ ਤੋਂ ਵੱਧ ਹੁੰਦੇ, ਤੁਹਾਨੂੰ ਪਤਾ 7-7 ਡਿਸ਼ਾਂ ਪੱਕਦੀਆਂ ਬਾਦਸ਼ਾਹਾਂ ਦੇ, ਵੱਡੇ ਹੀ ਫੰਕਸ਼ਨ ਹੁੰਦੇ ਆ। ਤੇ ਉਦੋਂ ਵਿਆਹ ਰੱਖਿਆ ਗਿਆ। ਜਦੋਂ ਵਿਆਹ ਸ਼ੁਰੂ ਹੋ ਗਿਆ, ਸਾਰਾ ਫੰਕਸ਼ਨ ਸ਼ੁਰੂ ਹੋ ਗਿਆ, ਬਰਾਤ ਜਾਣ ਦਾ ਟਾਈਮ ਹੋਇਆ ਨਾ, ਤੇ ਸ਼ੇਰ ਵੀ ਆ ਗਿਆ ਤੇ ਜਾਂਜੀ ਵੀ ਸਾਰੇ ਤਿਆਰ ਹੋ ਗਏ। ਜਦੋਂ ਤਿਆਰ ਹੋ ਕੇ ਜੰਜ ਤੁਰ ਪਈ ਨਾ, ਤੇ ਤੁਰਦਿਆਂ ਤੁਰਦਿਆਂ ਇੱਥੇ ਹੁਣ ਮੈਂ ਹੋਰ ਇੱਕ ਗੱਲ ਕਰਾਂਗਾ। ਉਦੋਂ ਜਾਂਜਾਂ ਜਿੱਥੇ ਜਾਂਦੀਆਂ ਹੁੰਦੀਆਂ ਸੀ, ਜਾਂਜੀ ਰਾਤਾਂ ਰਹਿੰਦੇ ਹੁੰਦੇ ਸੀ। ਭਲਿਆਂ ਵਕਤਾਂ 'ਚ ਜਾਂਜੀ ਰਾਤਾਂ ਰਹਿੰਦੇ ਹੁੰਦੇ ਸੀ, ਆਪਣਾ ਖਾੜਾ ਤਮਾਸ਼ਾ ਨਾਲ ਲੈ ਕੇ ਜਾਂਦੇ ਹੁੰਦੇ ਸੀ, ਰਾਤ ਨੂੰ ਖਾੜਾ ਤਮਾਸ਼ਾ ਦੇਖਦੇ ਸੀ, ਦਿਨੇ ਵਿਆਹ ਇੰਜੋਏ ਕਰਦੇ ਸੀ। ਹੁਣ ਤੇ ਆ ਗਿਆ ਦੌਰ, ਹੁਣ ਜਿਹੜੇ ਘਰ 'ਚ ਵਿਆਹ ਹੋਵੇ ਉਹਨੂੰ ਨਹੀਂ ਪਤਾ ਹੁੰਦਾ ਸ਼ਾਦੀ ਹਾਲ 'ਚ ਵਿਆਹ ਕਰਕੇ ਆਏ ਹੁੰਦੇ ਹੈ, ਘਰ 'ਚ ਨਹੀਂ ਹੁੰਦਾ। HD ਦੌਰ ਹੋ ਗਿਆ ਨਾ, ਲੋਕ ਪਲੱਸ HD ਹੋ ਗਏ। ਉਹ ਨਾ ਜਿਹੜਾ ਜਦੋਂ ਉੱਥੇ ਜੰਜ ਟੁਰੀ ਤੇ ਰਸਤੇ ਦੇ ਵਿੱਚ ਇੱਕ ਜੰਗਲ ਆਇਆ। ਜਦੋਂ ਜੰਗਲ ਆਇਆ ਨਾ ਤੇ ਜਾਂਜੀ ਥੱਕ ਗਏ। ਉਹਨਾਂ ਨੇ ਕਿਹਾ ਵੀ ਯਾਰ ਇਹ ਜੰਗਲ ਦੇ ਵਿੱਚ ਇੱਕ ਦਰਖਤ ਬੋੜ ਹੈ ਬੜਾ ਵੱਡਾ, ਇਹਦੇ ਥੱਲੇ ਬਹਿ ਕੇ ਸਾਹ ਲੈ ਲਈਏ, ਥੋੜੀ ਜਿਹੀ ਰੈਸਟ ਕਰ ਲਈਏ ਤੇ ਫੇਰ ਤੁਰਾਂਗੇ। ਉਹ ਜਾਂਜੀ ਸਾਰੇ ਥੱਕੇ ਹੋਏ ਸੀ, ਗਰਮੀ ਦੇ ਦਿਹਾੜੇ ਸੀ, ਬੁਰੇ ਹਾਲ ਤੇ ਬੰਕੇ ਦਿਹਾੜੇ, ਤੁਰ ਕੇ ਜਾਣਾ, ਉਦੋਂ ਕਿਹੜਾ ਗੱਡੀਆਂ ਸੀ। ਤੇ ਉਹ ਨਾ ਜਾਂਜੀ ਸਾਰੇ ਸੌ ਗਏ, ਸਾਰੇ ਸੌ ਗਏ। ਹੁਣ ਜਿਹੜਾ ਸ਼ੇਰ ਸੀ ਨਾ, ਉਹ ਜਾਗਦਾ ਬੈਠਾ ਸੀ ਤੇ ਜਾਂਜੀ ਸਾਰੇ ਦਰਖਤ ਦੇ ਥੱਲੇ ਸੁੱਤੇ, ਸ਼ਹਿਜ਼ਾਦਾ ਵੀ ਸੁੱਤਾ, ਸਿਰਫ ਇੱਕ ਸ਼ੇਰ ਕੱਲਾ ਜਾਗਦਾ, ਰਾਖੀ ਕਰਦਾ, ਜਾਂ ਨੀਂਦ ਨਹੀਂ ਆਈ, ਜਾਂ ਜੋ ਵੀ ਹਿਸਾਬ ਕਿਤਾਬ ਸੀ, ਜਾਂ ਯਾਰੀ ਦੀ ਲੱਜ ਰੱਖੀ, ਜੋ ਵੀ ਹਿਸਾਬ ਸੀ। ਉਹ ਦਰਖਤ ਦੇ ਉੱਤੇ ਇੱਕ ਨਰ ਤੇ ਮਾਦੀ ਜਾਨਵਰ ਬੈਠੇ, ਤੇ ਮਾਦੀ ਗੱਲ ਕਰਦੀ ਆ ਨਰ ਨੂੰ ਕਿ ਇਹ ਜਿਹੜਾ ਸ਼ਹਿਜ਼ਾਦਾ ਜਾਂ ਮੁੰਡਾ ਜਿਹੜਾ ਵਿਆਹਣ ਜਾ ਰਿਹਾ ਨਾ, ਇਹਨੇ ਜ਼ਿੰਦਾ ਮੁੜ ਕੇ ਨਹੀਂ ਆਉਣਾ। ਉਹ ਜਿਹੜਾ ਨਰ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਤੇ ਕਿਵੇਂ ਹੋ ਜਾਣਾ ਜੇ, ਵੀ ਉਹ ਜ਼ਿੰਦਾ ਚੱਲਾ ਤੇ ਜ਼ਿੰਦਾ ਹੀ ਆਏਗਾ। ਉਹ ਨਾ ਭਰਾਵੋ ਗੱਲ ਇੰਝ ਹੋਈ, ਪਹਿਲੇ ਉਹ ਜਿਹੜਾ ਨਰ ਸੀ ਨਾ ਉੱਤੇ ਬੈਠਾ, ਉਹਨੇ ਮਾਦੀ ਨੂੰ ਕਿਹਾ ਵੀ ਪਹਿਲਾਂ ਤਾਂ ਇਹ ਦੱਸ ਵੀ ਇਹਨੇ ਮਰਨਾ ਕਿ। ਉਹਨੇ ਕਿਹਾ ਵੀ ਇਹਦੇ ਵਿਆਹ ਕਰਨ ਦੇ ਵਿੱਚ ਇਹਦੀ ਸੱਸ ਨਹੀਂ ਰਾਜੀ। ਇਹਦੀ ਸੱਸ ਨੇ ਜਦੋਂ ਜਿਹੜੇ ਸ਼ਹਿਰ ਦੇ ਵਿੱਚ ਇਹ ਬਰਾਤ ਜਾ ਰਹੀ ਹੈ ਨਾ, ਜਦੋਂ ਉਹ ਉੱਥੇ ਦਰਵਾਜ਼ੇ ਤੇ ਵੜਨ ਲੱਗਣਾ ਨਾ, ਤੇ ਉਹਨੇ ਉੱਤੋਂ ਦਰਵਾਜ਼ਾ ਦਾ ਜਿਹੜਾ ਨਾ ਉਹ ਸਟਾ ਦੇਣਾ, ਉਹ ਵੱਜਣਾ ਇਹਦੇ ਸਿਰ 'ਚ ਤੇ ਇਹਨੇ ਮਰ ਜਾਣਾ ਸ਼ਹਿਜ਼ਾਦੇ। ਉਹ ਜਿਹੜਾ ਨਰ ਸੀਗਾ ਉਹ ਕਹਿੰਦਾ ਵੀ ਜੇ ਅਗਰ ਇਹ ਦਰਵਾਜ਼ੇ ਤੋਂ ਵੀ ਬਚ ਜਾਵੇ, ਤੇ ਫੇਰ ਉਹਨੇ ਕਿਹਾ ਵੀ ਫੇਰ ਜਦੋਂ ਇਹ ਜੰਜ ਜਾ ਕੇ ਬਹਿਣੀ ਹੈ ਨਾ, ਤੇ ਇਹਨੂੰ ਦੁੱਧ ਦਾ ਗਲਾਸ ਦਿੱਤਾ ਜਾਣਾ, ਉਹਦੇ 'ਚ ਜ਼ਹਿਰ ਪਾਈ ਹੋਣੀ, ਜ਼ਹਿਰ ਮਿਕਸ ਕਰਕੇ ਨਾ ਤੇ ਇਹਨੂੰ ਪਿਆਈ ਜਾਣੀ ਆ, ਤੇ ਇਹਨੇ ਮਰ ਜਾਣਾ। ਹੁਣ ਸ਼ੇਰ ਗੱਲਾਂ ਸੁਣਦਾ ਸੀ। ਉਹ ਨਰ ਨੇ ਕਿਹਾ ਵੀ ਜੇ ਅਗਰ ਇਹ ਬੰਦਾ ਉਸ ਜ਼ਹਿਰ ਨਾਲ ਵੀ ਨਾ ਮਰਿਆ, ਉਥੋਂ ਅਗਰ ਬਚ ਜਾਂਦਾ, ਤੇ ਫਿਰ ਉਹਨੇ ਕਿਹਾ ਕਿ ਫਿਰ ਤੀਸਰਾ ਵਾਰ ਇਹਦੇ ਤੇ ਇਹ ਹੋਏਗਾ ਕਿ ਜਿਹੜੇ ਕਮਰੇ ਦੇ ਵਿੱਚ ਇਹਨੇ ਪੈਣਾ ਨਾ, ਉਸ ਰੋਸ਼ਨਦਾਨ ਦੇ ਕਮਰੇ ਤੇ ਲੱਗਾ ਹੋਣਾ, ਉਹ ਰੋਸ਼ਨਦਾਨ ਦੇ ਵਿੱਚੋਂ ਦੀ ਜਾਂ ਮੱਗ ਦੇ ਵਿੱਚੋਂ ਦੀ ਇਹਦੇ ਤੇ ਸੱਪ ਸੁੱਟਿਆ ਜਾਣਾ। ਉਹ ਸੱਪ ਨੇ ਇਹਨੂੰ ਡੰਗਣਾ ਤੇ ਇਹਨੇ ਮਰ ਜਾਣਾ। ਹੁਣ ਸ਼ੇਰ ਨੇ ਸਾਰੀਆਂ ਗੱਲਾਂ ਸੁਣ ਲਈਆਂ। ਜਦੋਂ ਸਾਰੀਆਂ ਗੱਲਾਂ ਸੁਣ ਲਈਆਂ ਨਾ, ਤੇ ਜਿਹੜਾ ਸੀ ਜੰਜ ਉੱਠੀ ਸੌਂ ਕੇ ਤੇ ਟੁਰ ਪਈ ਜੰਜ। ਜਦੋਂ ਜੰਜ ਉਸ ਸ਼ਹਿਰ ਵੜਨ ਲੱਗੀ ਨਾ, ਦਰਵਾਜ਼ੇ ਤੇ ਪਹੁੰਚੀ, ਤੇ ਸ਼ੇਰ ਜਿਹੜਾ ਸੀ ਅੱਗੇ ਹੋਇਆ, ਤੇ ਉਹਨੇ ਜਿਹੜਾ ਸੀ ਪੰਜਾ ਮਾਰਿਆ ਤੇ ਮਾਰ ਕੇ ਤੇ ਦਰਵਾਜ਼ਾ ਪੱਟ। ਜਦੋਂ ਦਰਵਾਜ਼ਾ ਪੱਟਤਾ ਨਾ, ਤੇ ਜਾਂਜੀ ਸਾਰੇ ਕਹਿੰਦੇ ਵੀ ਲੈ ਸਾਨੂੰ, ਅਸੀਂ ਚੰਗਾ ਸ਼ੇਰ ਨਾਲ ਲੈ ਕੇ ਆਏ ਹਾਂ,
ਬਈ ਇਹ ਸਾਨੂੰ ਚੰਗਾ ਡੋਲਾ ਇੱਥੋਂ ਲੈ ਕੇ ਦੇਗਾ ਵੀ ਹੁਣ ਸਾਨੂੰ ਡੋਲਾ ਨਹੀਂ ਲੱਭਦਾ। ਵੀ ਆਏ ਤਾਂ ਇੱਥੇ ਜੰਜ ਨਾਲ ਆਏ, ਬੂਹੇ ਪੱਟਣ ਲੱਗ ਪਿਆ, ਦਰਵਾਜ਼ੇ ਪੱਟਣ ਲੱਗ ਪਏ। ਘਰ ਉਹ ਗੱਲ ਰਫਾ ਦਫਾ ਹੋਈ। ਉੱਥੋਂ ਟੁਰੇ ਅੱਗੇ ਜਾ ਕੇ ਜੰਜ ਬੈਠੀ। ਜੰਜ ਜਦੋਂ ਅੱਗੇ ਬੈਠੀ ਨਾ ਤੇ ਖਾਣਾ ਛਾਣਾ ਖਾ ਕੇ ਜਦੋਂ ਵਿਹਲੇ ਹੋਏ ਤੇ ਦੁੱਧ ਦਾ ਟਾਈਮ ਆਇਆ। ਦੁੱਧ ਪਿਆਈ ਹੁੰਦੀ ਆ, ਪਤਾ ਹੀ ਹੈ ਨਾ ਤੁਹਾਨੂੰ ਵੀ। ਦੁੱਧ ਪਿਆਈ ਦਾ ਜਦੋਂ ਟਾਈਮ ਆਇਆ ਤੇ ਜਦੋਂ ਦੁੱਧ ਲਿਆਣ ਕੇ ਬਾਦਸ਼ਾਹ ਦੇ ਅੱਗੇ ਉਹ ਸ਼ਹਿਜ਼ਾਦੇ ਦੇ ਰੱਖਿਆ ਨਾ, ਤੇ ਸ਼ੇਰ ਨੇ ਮਾਰਿਆ ਪੰਜਾ ਤੇ ਗਲਾਸ ਦੁੱਧ ਦਾ ਜਾਂਦਾ ਕੀਤਾ, ਰੋੜ ਦਿੱਤਾ। ਜਾਂਜੀ ਫਿਰ ਬੜੇ ਪਰੇਸ਼ਾਨ। ਉਹਨਾਂ ਕਿਹਾ ਵੀ ਲੈ ਵੀ ਅੱਗੇ ਤਾਂ ਜਿਹੜਾ ਸੀ ਨਾ ਉਹ ਤਾਂ ਗੱਲ ਗਈ ਠੱਪ, ਤੇ ਪਰ ਹੁਣ ਇਹਨੇ ਦੁੱਧ ਰੋੜਤਾ, ਹੁਣ ਡੋਲਾ ਸਾਨੂੰ ਨਾ ਲੱਭਿਆ। ਫਿਰ ਉਹ ਵੀ ਗੱਲ ਰਫਾ ਦਫਾ ਹੋਈ, ਬੋਲ ਬੁਲਾਰਾ ਹੋ ਕੇ ਜਿਵੇਂ ਵੀ ਸੀ। ਜਦੋਂ ਇੰਨੀ ਗੱਲ ਹੋਈ ਨਾ ਤੇ ਤੀਸਰਾ ਵਾਕਿਆ ਜਦੋਂ ਸ਼ੁਰੂ ਹੋਇਆ। ਹੁਣ ਰਾਤ ਹੋਈ ਤੇ ਇੱਕ ਕਮਰੇ ਦੇ ਵਿੱਚ ਜਿਹੜਾ ਨਾ, ਜਿਹੜੇ ਕਮਰੇ 'ਚ ਸ਼ਹਿਜ਼ਾਦਾ ਪਿਆ ਸੀ, ਸ਼ਹਿਜ਼ਾਦਾ ਤੇ ਸ਼ਹਿਜ਼ਾਦੀ ਤੇ ਸ਼ੇਰ ਉਸ ਕਮਰੇ ਦੇ ਵਿੱਚ। ਸ਼ਹਿਜ਼ਾਦੀ ਤੇ ਸ਼ਹਿਜ਼ਾਦਾ ਸੁੱਤੇ ਹੋਏ ਨੇ ਆਪਣੀ ਪੱਕੀ ਗੂੜੀ ਨੀਂਦਰ ਦੇ ਵਿੱਚ, ਤੇ ਸ਼ੇਰ ਜਾਗਦਾ ਪਿਆ। ਸ਼ੇਰ ਰਾਖੀ ਕਰ ਰਿਹਾ। ਸ਼ੇਰ ਰਾਖੀ ਕਰ। ਸ਼ੇਰ ਨੇ ਹੁਣ ਗੱਲਾਂ ਸਾਰੀਆਂ ਸੁਣੀਆਂ ਸੀ। ਸ਼ੇਰ ਦਾ ਮੱਗ ਤੇ ਨਜ਼ਰ, ਤੇ ਜਦੋਂ ਹੋਇਆ ਨਾ ਰਾਤ 12, 1, 2 ਦਾ ਟਾਈਮ ਤੇ ਹਮਲਾ ਕਰਨ ਵਾਲੇ ਆਏ। ਉਹਨਾਂ ਨੇ ਆਣ ਕੇ ਜਦੋਂ ਸੱਪ ਇੰਜ ਮੱਗ ਦੇ ਥੱਲੇ ਕੀਤਾ ਨਾ, ਤੇ ਸ਼ੇਰ ਨੇ ਵੇਖ ਲਿਆ ਵੀ ਸੱਪ ਵਾਲੇ ਪੁੱਛਿਆ ਵੀ 2 ਅਗਲੇ ਹੱਲੇ ਜਿਹੜੇ ਉਹ ਤਾਂ ਗੈਰ ਤੇ ਪਰ ਸੱਪ ਵਾਲੇ ਆ। ਤੇ ਜਿਵੇਂ ਉਹਨਾਂ ਨੇ ਸੱਪ ਲਮਕਾਇਆ, ਸ਼ੇਰ ਨੇ ਪਾਇਆ ਪੰਜਾ ਤੇ ਉਹਨੇ ਚੱਕ ਕੇ ਦੀਵਾਰ ਨਾਲ 2-3 ਵਾਰੀ ਮਾਰਿਆ, ਸੱਪ ਮਰ ਗਿਆ। ਜਦੋਂ ਸੱਪ ਮਰਿਆ ਨਾ ਤੇ ਛੰਡ ਕੇ ਉਹ ਕੰਧ ਨਾਲ ਮਾਰਦਾ ਸੀ, ਉਹ ਛੰਡਣ ਦੇ ਨਾਲ ਸੱਪ ਦੇ ਕੁਛ ਖੂਨ ਦੇ ਕਤਰੇ ਜਿਹੜੇ ਆ ਨਾ ਸ਼ਹਿਜ਼ਾਦੀ ਦੇ ਚਿਹਰੇ ਤੇ ਪੈ। ਜਦੋਂ ਸ਼ਹਿਜ਼ਾਦੀ ਦੇ ਚਿਹਰੇ ਤੇ ਪੈ ਨਾ ਖੂਨ ਦੇ ਕਤਰੇ, ਤੇ ਸ਼ੇਰ ਪਰੇਸ਼ਾਨ ਹੋ ਗਿਆ। ਉਹਨੇ ਕਿਹਾ ਕਿ ਯਾਰ ਇਹ ਜ਼ਹਿਰੀਲਾ ਸੱਪ ਹੈ, ਕਿਤੋਂ ਸਪੈਸ਼ਲ ਮੰਗਾਇਆ ਗਿਆ। ਮੇਰੇ ਜੰਗਲ 'ਚ ਵੀ ਮੈਂ ਐਵੇਂ ਦਾ ਸੱਪ ਨਹੀਂ ਸੀ ਆਪਦੇ 'ਚ ਵੇਖਿਆ ਜਿਵੇਂ ਦਾ ਇਹ ਸੱਪ। ਤੇ ਹੋਵੇ ਨਾ ਤੇ ਮੈਂ ਜਿਹੜਾ ਨਾ ਸ਼ਹਿਜ਼ਾਦੀ ਦੇ ਖੂਨ ਪਿਆ ਇਹ ਸਾਫ਼ ਕਰ। ਸ਼ਹਿਜ਼ਾਦੀ ਦੇ ਗੱਲਾਂ ਤੇ ਨਾ ਆਪਦੀ ਜ਼ਬਾਨ ਨਾਲ ਸ਼ੇਰ ਸਾਫ਼ ਕਰਨ ਲੱਗ ਪਿਆ। ਜੇਕਰ ਸਾਫ਼ ਕਰਦਾ ਹੀ ਆ ਤੇ ਉਧਰੋਂ ਸ਼ਹਿਜ਼ਾਦੇ ਦੀ ਅੱਖ ਖੁੱਲੀ। ਜਦੋਂ ਸ਼ਹਿਜ਼ਾਦੇ ਦੀ ਅੱਖ ਖੁੱਲੀ ਨਾ ਤੇ ਜਿਹੜਾ ਨਾ ਕੰਮ ਪੁੱਠਾ ਪੈ ਗਿਆ। ਉਹਨੇ ਉੱਠਦੇ ਨੇ ਕਿਹਾ, ਉਹ ਲਾਂਤੀਆ, ਉਹ ਬਗੈਰਤਾ, ਉਹ ਚਵਲਾ, ਤੇਰੇ ਤੇ ਤਾਂ ਇਹ ਉਮੀਦ ਹੀ ਨਹੀਂ ਸੀ ਜਿਹੜੀ ਤੂੰ ਕਰ ਵਿਖਾਈ। ਸ਼ੇਰ ਪਰੇਸ਼ਾਨ। ਸ਼ੇਰ ਹੁਣ ਆਪਦੇ ਹੱਕ ਦੇ ਗੱਲ ਤੇ ਸੀ। ਸ਼ੇਰ ਗੈਰ ਇੰਨੀ ਗੱਲ ਸੁਣ ਕੇ ਨਾ ਤੇ ਪਿੱਛੇ ਹੋ ਕੇ ਸਹਿਮ ਕੇ ਇੱਕ ਨੁਕਰੇ ਲਾ ਕੇ ਬਹਿ ਗਿਆ। ਰਾਤ ਗੁਜ਼ਰੀ, 2 ਰਾਤਾਂ ਗੁਜ਼ਰੀਆਂ। ਸ਼ੇਰ ਨੇ ਪਹਿਲਾਂ ਹੀ ਯਾਰੀ ਲਾਉਣ ਲੱਗਿਆ ਕਿਹਾ ਸੀ ਵੀ ਮੈਨੂੰ ਫਿਟਕ ਜਾਂ ਲਾਨਤ ਨਹੀਂ ਪਾਉਣੀ। ਸ਼ੇਰ ਆਖਰ ਸ਼ੇਰ ਹੀ ਹੁੰਦਾ, ਨਹੀਂ ਗੱਲ ਬਰਦਾਸ਼ਤ ਕਰ। ਉਹ ਜਦੋਂ ਫਿਟਕਾਂ ਤੇ ਲਾਨਤਾਂ ਪਈਆਂ ਨਾ ਤੇ ਸ਼ੇਰ ਉਹ ਗੱਲ ਦਿਲ ਤੇ ਲੈ ਗਿਆ। ਸ਼ੇਰ ਜਦੋਂ ਪਿੱਛੇ ਹੋ ਕੇ ਬੈਠਾ 2 ਦਿਨ ਲੰਘੇ, ਨਾ ਸ਼ੇਰ ਨੇ ਕੁਝ ਖਾਧਾ ਤੇ ਨਾ ਪੀਤਾ, ਤੇ ਸ਼ੇਰ ਹੋ ਗਿਆ ਬਿਮਾਰ। ਪਰੇਸ਼ਾਨੀ ਨਾਲ, ਟੈਨਸ਼ਨ ਨਾਲ ਬਿਮਾਰ ਹੋ ਗਿਆ। ਜਦੋਂ ਬਿਮਾਰ ਹੋ ਗਿਆ ਨਾ ਤੇ ਵਾਪਸੀ ਤੇ ਉਹਨਾਂ ਨੇ ਮੰਜੇ ਤੇ ਸ਼ੇਰ ਨੂੰ ਲੱਦ ਲਿਆ ਤੇ ਬੰਦਿਆਂ ਨੇ ਮੋਢੇ ਤੇ ਚੱਕ ਲਿਆ। ਜਦੋਂ ਚੱਕ ਲਿਆ ਨਾ ਮੋਢਿਆਂ ਤੇ ਵਾਪਸੀ ਬਰਾਤ ਟੁਰ ਪਈ। ਤੇ ਉਸੇ ਹੀ ਦਰਖਤ ਦੇ ਥੱਲੇ ਆਣ ਕੇ ਫਿਰ ਬਰਾਤੀ ਥੱਕ ਗਏ। ਉਹਨਾਂ ਨੇ ਕਿਹਾ ਯਾਰ ਵੀ ਇੱਥੇ ਝੱਟ ਰੈਸਟ ਕਰ ਲਈਏ, ਝੱਟ ਬਹਿ ਜਾਈਏ, ਪਾਣੀ ਸ਼ਾਣੀ ਪੀ ਲਈਏ, ਗਰਮੀ ਦੇ ਦਿਹਾੜੇ ਆ। ਉਹ ਹੋਣੀ ਸ਼ਾਮ ਤੇ ਫਿਰ ਸਾਰੇ ਬਰਾਤੀ ਸੌਂ ਗਏ। ਹੁਣ ਸ਼ਹਿਜ਼ਾਦਾ ਜਿਹੜਾ ਉਹਦੇ ਨਾਲ ਹੋਈ, ਉਹ ਆਪਦੀ ਸ਼ਹਿਜ਼ਾਦੀ ਦੀ ਵਜ੍ਹਾ ਤੋਂ ਪਰੇਸ਼ਾਨ ਸੀ ਵੀ ਮੈਂ ਇੰਨਾ ਕੁਛ ਜਿਹੜਾ ਇਹਦੇ ਨਾਲ ਯਾਰੀ ਨਿਭਾਈ, ਇਹਨੇ ਕੀ ਕੀਤਾ। ਤੇ ਸ਼ੇਰ ਆਪਦੀ ਗੱਲ ਤੋਂ ਪਰੇਸ਼ਾਨ ਸੀ ਵੀ ਮੈਂ ਆਪਦੀ ਯਾਰੀ ਨਿਭਾਣਾ ਪਿਆ, ਇਹਨੇ ਮੇਰੇ ਨਾਲ ਕਿਹੜੀ ਕੀਤੀ। ਹਾਲਾਂਕਿ ਇਹਨੂੰ ਮੈਂ ਪਹਿਲੇ ਕਿਹਾ ਸੀ ਵੀ ਮੈਨੂੰ ਫਿਟਕ ਨਹੀਂ ਪਾਉਣੀ। ਉਹਨਾਂ ਦੋਵਾਂ ਨੂੰ ਨੀਂਦ ਨਾ ਆਵੇ।
ਹੁਣ ਦੋਵੇਂ ਜਾਗਦੇ ਹੋਣ ਤੇ ਉਹ ਦਰਖਤ ਤੇ ਫਿਰ ਉੱਤੇ ਉਹੀ ਜਾਨਵਰ ਬੈਠੇ ਜਿਹੜੇ ਪਹਿਲੇ ਬੈਠੇ ਸੀ, ਪਹਿਲੇ ਬੈਠੇ ਸੀ। ਉਹ ਫਿਰ ਸਲਾਹ ਕਰ ਉਹ ਫਿਰ ਉਹ ਜਿਹੜੀ ਮਾਦੀ ਸੀ ਨਾ, ਉਹਨੇ ਆਪਣੇ ਨਰ ਨੂੰ ਕਿਹਾ, ਉਹਨੇ ਕਿਹਾ ਕਿ ਮੈਂ ਦੇਖ ਲਾ ਤੈਨੂੰ ਕਿਹਾ ਸੀ ਨਾ ਵੀ ਇਹ ਬੰਦਾ ਜ਼ਿੰਦਾ ਨਹੀਂ ਬਚਣਾ। ਹੁਣ ਉਦੋਂ ਸ਼ਹਿਜ਼ਾਦਾ ਵੀ ਜਾਗਦਾ ਸੀ, ਉਹ ਗੱਲਾਂ ਸਾਰੀਆਂ ਸੁਣ ਰਿਹਾ, ਉਹਨੇ ਸਾਰੀਆਂ ਗੱਲਾਂ ਉਹਨਾਂ ਦੀਆਂ ਸੁਣ। ਉਹਨੇ ਕਿਹਾ ਵੀ ਤੈਨੂੰ ਮੈਂ ਕਿਹਾ ਸੀਗਾ ਵੀ ਬੂਆ ਇਹਦੇ ਤੇ ਸਿੱਟ ਦੇਣਾ, ਉਹ ਸ਼ੇਰ ਨੇ ਪੱਟਿਆ ਤੇ ਸ਼ੇਰ ਬਿਮਾਰ। ਤੈਨੂੰ ਮੈਂ ਕਿਹਾ ਸੀ ਦੁੱਧ ਦੇ ਗਲਾਸ 'ਚ ਉਹਨਾਂ ਨੇ ਜ਼ਹਿਰ ਪਾਉਣੀ ਆ, ਸ਼ੇਰ ਨੇ ਪੰਜਾ ਮਾਰ ਕੇ ਦੁੱਧ ਰੋੜਤਾ, ਆਈ ਸਮਝ, ਤੇ ਸ਼ੇਰ ਬਿਮਾਰ ਮਰਨ ਦੇ ਕਿਨਾਰੇ ਤੇ ਪਿਆ। ਇਹਨੇ ਬਚਣਾ ਕੋਈ ਨਹੀਂ, ਇਹਨੇ ਬਚਣਾ ਕੋਈ ਨਹੀਂ। ਜਾਦੂ ਟੂਣਾ ਹੀ ਉਹਨੇ ਕਿਹਾ ਵੀ ਐਵੇਂ ਦਾ ਕੀਤਾ ਹੋਇਆ ਸੱਤ ਸੁਣਦੀ। ਉਹ ਨਾ ਜਦੋਂ ਤੀਸਰੀ ਗੱਲ ਕੀਤੀ ਉਦਲੀ ਮਾਦੀ ਨੇ, ਉਹਨੇ ਕਿਹਾ ਤੈਨੂੰ ਮੈਂ ਕਿਹਾ ਸੀਗਾ ਵੀ ਤੀਸਰਾ ਹੱਲਾ ਇਹਦੇ ਤੇ ਸੱਪ ਦਾ ਹੋਣਾ। ਤੇ ਸ਼ੇਰ ਨੇ ਉਹ ਸੱਪ ਫੜ ਕੇ ਮਾਰਿਆ, ਸੱਪ ਦਾ ਜ਼ਹਿਰ ਚੱਟਿਆ ਤੇ ਚੱਟ ਕੇ ਤੇ ਵੇਖ ਲਾ ਮਰਨ ਕਰਾਰੇ ਪਿਆ। ਇਹਨੇ ਬਚਣਾ ਕੋਈ ਨਹੀਂ। ਹੁਣ ਸ਼ਹਿਜ਼ਾਦੇ ਨੇ ਸਾਰੀਆਂ ਗੱਲਾਂ ਸੁਣ ਲਈਆਂ। ਹੁਣ ਜਿਹੜਾ ਉੱਤੇ ਨਰ ਜਾਨਵਰ ਸੀ ਨਾ, ਉਹਨੇ ਆਪਣੀ ਮਾਦੀ ਨੂੰ ਕਿਹਾ ਵੀ ਹੁਣ ਇੰਨਾ ਕੁਝ ਹੋਣ ਦੇ ਬਾਵਜੂਦ ਮੈਨੂੰ ਤੂੰ ਦੱਸ ਸਕਦੀ ਹੈ ਵੀ ਇਹਦੇ ਬਚਣ ਦਾ ਕੀ ਹੱਲ ਹੈ? ਸ਼ੇਰ ਦੇ ਕੋਈ ਬਚਣ ਦਾ ਹੱਲ ਹੈ? ਕੋਈ ਚਾਨਸ, ਕੋਈ ਜਿਹੜਾ ਆਪਣਾ ਕਿ ਇਹ ਬਚ ਜਵੇ? ਉਹਨੇ ਕਿਹਾ ਵੀ ਇਹਦੇ ਬਚਣ ਦਾ ਇੱਕ ਹੱਲ ਹੈ ਵੀ ਸ਼ਹਿਜ਼ਾਦੇ ਤੇ ਸ਼ਹਿਜ਼ਾਦੀ ਦੀ ਜਿਹੜੇ ਦੀ ਸ਼ਾਦੀ ਹੋਈ ਹੈ ਨਾ, ਇਹਨਾਂ ਨੂੰ ਜਦੋਂ ਰੱਬ ਦੇਵੇ ਪੁੱਤਰ ਤੇ ਉਹਦਾ ਪੁੱਤਰ ਦਾ ਖੂਨ ਕੱਢ ਕੇ ਨਾ ਤੇ ਸ਼ੇਰ ਦੀ ਕੰਡ ਤੇ ਪਾਇਆ ਜਾਵੇ ਤੇ ਸ਼ੇਰ ਫੇਰ ਬਚੇਗਾ। ਹੁਣ ਸ਼ਹਿਜ਼ਾਦੇ ਨੇ ਸਾਰੀਆਂ ਗੱਲਾਂ ਸੁਣ ਕੇ ਤੇ ਪਰੇਸ਼ਾਨ ਹੋ ਗਿਆ। ਉਹਨੇ ਕਿਹਾ ਵੀ ਯਾਰ ਮੈਂ ਕੀ ਸੋਚਦਾ ਸੀ ਤੇ ਗੱਲ ਕੀ ਹੋਈ? ਇਹਨੇ ਤਾਂ ਮੇਰੀ ਜਾਨ ਬਚਾਈ, ਇਹਨੇ ਤਾਂ ਮੇਰੀ ਜਾਨ ਬਚਾਈ। ਘਰ ਉੱਥੋਂ ਜੰਜ ਤੁਰੀ, ਸ਼ੇਰ ਨੂੰ ਮੋਢਿਆਂ ਤੇ ਮੰਜੀ ਤੇ ਚੱਕਿਆ, ਘਰ ਲੈਣ ਦਾ। ਘਰ ਆਣ ਕੇ ਜਿਹੜਾ ਸੀ ਨਾ ਸ਼ਹਿਜ਼ਾਦਾ, ਉਹਨੇ ਆਪ ਦੀ ਸਲਤਨਤ ਦੇ ਵਿੱਚ ਜੋ ਹਕੀਮ, ਤਬੀਬ, ਡਾਕਟਰ, ਸਿਆਣੇ ਬੰਦੇ, ਟੋਟਕਿਆਂ ਵਾਲੇ ਜੋ ਵੀ ਸੀ, ਵੀ ਮੇਰਾ ਸ਼ੇਰ ਬਚ ਜਾਵੇ, ਸ਼ੇਰ ਨੂੰ ਖੁਰਾਕ ਸ਼ਰਾਬ ਵੀ ਖਵਾਉਣੀ। ਉਹ ਪਿੱਛੋਂ ਜਾਦੂ ਟੂਣੇ ਦਾ ਅਸਰ ਹੋਇਆ ਸੀ। ਘਰ ਹੁਣ ਸ਼ਹਿਜ਼ਾਦਾ ਸੋਚਦਾ ਕਿ ਮੇਰਾ ਪੁੱਤਰ ਹੋਏਗਾ ਤੇ ਮੈਂ ਜਿਹੜਾ ਨਾ ਉਹਦਾ ਖੂਨ ਕੱਢ ਕੇ ਤੇ ਇਹਦੇ ਤੇ ਪਾ ਦੇਣਾ, ਉਹਨੂੰ ਮੈਂ ਹਲਾਕ ਕਰ ਦੇਣਾ, ਕਤਲ ਕਰ ਦੇਣਾ ਆਪਦੇ ਪੁੱਤਰ। ਇੱਕ ਯਾਰੀ ਨਿਭਾਉਣ ਵਾਸਤੇ, ਇੱਕ ਜਾਨ ਬਚਾਉਣ ਵਾਸਤੇ। ਹੁਣ ਸ਼ੇਰ ਨੇ ਜਦੋਂ ਉਹਨਾਂ ਦੀ ਸ਼ਾਦੀ ਹੋਈ, ਦਿਨ ਗੁਜ਼ਰਦੇ ਰਹੇ ਤੇ ਅੱਲਾਹ ਪਾਕ ਨੇ ਉਹਨਾਂ ਦੀ ਸੁਣੀ। ਜਦੋਂ ਟਾਈਮ ਹੋਇਆ ਤੇ ਤੁਹਾਨੂੰ ਪਤਾ ਵੀ ਇਹ ਜਿਹੜੇ ਸ਼ਹਿਜ਼ਾਦੇ ਆ, ਬਾਦਸ਼ਾਹੀਆਂ ਦੇ ਬਾਦਸ਼ਾਹ, ਇਹ ਸ਼ਿਕਾਰ ਕਰਨੋਂ ਨਹੀਂ ਰਹਿੰਦੇ, ਸ਼ਿਕਾਰ ਕਰਨੋਂ ਨਹੀਂ ਰਹਿੰਦੇ। ਤੇ ਸ਼ਿਕਾਰ ਕਰਨ ਗਿਆ ਸ਼ਹਿਜ਼ਾਦਾ, ਤੇ ਸ਼ਿਕਾਰ ਕਰਨ ਗਿਆ, 2-4 ਦਿਨ ਲੱਗ ਗਏ ਤੇ ਵਾਪਸ ਘਰ ਨਾ ਆਇਆ। ਜਦੋਂ ਵਾਪਸ ਨਾ ਆਇਆ ਤੇ ਰੱਬ ਨੇ 3-4 ਦਿਨਾਂ ਦੇ ਵਿੱਚ ਬਾਅਦ ਚ ਟਾਈਮ ਨੇੜੇ ਸੀ, ਰੱਬ ਨੇ ਪੁੱਤਰ ਦੇ ਪੁੱਤਰ ਜਦੋਂ ਦੇਤਾ ਨਾ, ਤੇ ਹੁਣ ਸ਼ੇਰ ਸੋਚਦਾ, ਉਹਨੇ ਕਿਹਾ ਵੀ ਜਦੋਂ ਆਉਣਾ ਨਾ ਸ਼ਹਿਜ਼ਾਦੇ ਨੇ, ਮੇਰੇ ਦੋਸਤ ਨੇ, ਮੇਰੇ ਯਾਰ ਨੇ, ਤੇ ਉਹਨੇ ਕਿਹਾ ਵੀ ਉਹਦੇ ਜ਼ਿਹਨ ਚ ਉਦੋਂ ਦੀ ਗੱਲ ਬੈਠੀ ਹੋਈ ਆ ਵੀ ਜਿਹੜਾ ਪੁੱਤਰ ਹੋਇਆ ਨਾ, ਵੀ ਉਹਦਾ ਖੂਨ ਮੇਰੀ ਕੰਡ ਤੇ ਪਾਉਣਾ ਹੈ, ਤੇ ਉਹਨੇ ਆਣ ਕੇ ਇਹ ਜ਼ੁਲਮ ਕਰਨਾ, ਬੱਚਾ ਮਾਰੇਗਾ, ਕਤਲ ਕਰੇਗਾ, ਉਹਦਾ ਖੂਨ ਕੱਢ ਕੇ ਮੇਰੇ ਤੇ ਪਾਏਗਾ। ਸ਼ੇਰ ਸੋਚਦਾ, ਸ਼ੇਰ ਕਹਿੰਦਾ ਵੀ ਯਾਰ ਹੋਵੇ ਨਾ ਤੇ ਮੈਂ ਇਹਦਾ ਕੁਝ ਹੱਲ ਕਰਦਾ। ਸ਼ੇਰ ਨੇ ਖੈਰ ਉਹ ਜਿਹੜੀ ਮਗਰ ਸ਼ਹਿਜ਼ਾਦੀ ਸੀ ਉਹਨੂੰ ਕਿਹਾ, ਉਹਨੇ ਕਿਹਾ ਵੀ ਤੂੰ ਇਸ ਤਰ੍ਹਾਂ ਕਰ, ਬੱਚੇ ਦੀ ਨਾ ਚੀਚੀ ਤੇ ਚੀਰਾ ਦੇ, ਚੀਰਾ ਦੇ ਕੇ ਤੇ ਇਹਦਾ ਖੂਨ ਪਾ ਬਾਲਟੀ ਦੇ ਵਿੱਚ, ਬਾਲਟੀ ਦੇ ਵਿੱਚ ਖੂਨ ਪਾ ਕੇ ਨਾ ਤੇ ਤੂੰ ਵਿੱਚ ਪਾਣੀ ਦੇ ਮਿਕਸ ਕਰਕੇ ਤੇ ਬਾਲਟੀ ਮੇਰੀ ਕੰਡ ਦੇ ਉੱਤੇ ਥੋੜੀ ਥੋੜੀ ਕਰਕੇ ਤੇ ਪਾ,
ਮੇਰੀ ਕੰਡ ਤੇ ਦਾ ਖੂਨ ਪਵੇ। ਜਦੋਂ ਸ਼ਹਜ਼ਾਦੀ ਨੇ ਇਹ ਕੰਮ ਕੀਤਾ ਤੇ ਬੱਚਾ ਵੀ ਬਚ ਗਿਆ ਸ਼ੇਰ ਵੀ ਬਚ ਤੇ ਸ਼ੇਰ ਵੀ ਜਦੋਂ ਉਹਨੂੰ ਵਾਪਸ ਆਇਆ ਨੇ ਸ਼ਹਜ਼ਾਦਾ ਤੇ ਸ਼ੇਰ ਵੀ ਫਿੱਟ ਫਾਟ ਹੋ ਗਿਆ। ਤੇ ਹੁਣ ਬਾਦਸ਼ਾਹ ਜਿਹੜਾ ਸੀ ਨਾ ਸ਼ਹਜ਼ਾਦਾ, ਉਹਨੇ ਸੋਚਿਆ ਕਿ ਉਹਨੇ ਕਿਹਾ ਵੀ ਮੈਂ ਹੁਣ ਤਿਆਰੀ ਕਰਦਾ ਬੱਚੇ ਨੂੰ ਜਿਹੜਾ ਨਾ ਕਰਦਾ ਕਤਲ, ਤੇ ਮੈਂ ਇਹਦਾ ਖੂਨ ਕੱਢ ਕੇ ਸ਼ੇਰ ਤੇ ਪਾ। ਤੇ ਸ਼ੇਰ ਸ਼ਹਜ਼ਾਦੇ ਨੂੰ ਕਹਿੰਦਾ ਵੀ ਯਾਰ ਕੀ ਸੋਚ ਰਿਹਾ ਬਾਦਸ਼ਾਹ, ਕੀ ਸੋਚ ਰਿਹਾ ਤੂੰ? ਉਹਨੇ ਕਿਹਾ ਵੀ ਮੈਂ ਯਾਰ ਸੋਚ ਰਿਹਾ ਵੀ ਮੈਂ ਹੁਣ ਬੱਚੇ ਨੂੰ ਕਤਲ ਕਰਾਂ ਤੇ ਇਹਦਾ ਖੂਨ ਕੱਢ ਕੇ ਤੇ ਤੇਰੀ ਕੰਡ ਤੇ ਪਾਵਾਂ ਤੇ ਤੂੰ ਬਚ ਜਾਏ। ਤੂੰ ਮੇਰੀ ਜਾਨ ਬਚਾਉਣ ਪਿੱਛੇ ਇੰਨੀ ਕੁਰਬਾਨੀ ਦਿੱਤੀ, ਤੂੰ ਇੰਨੀ ਮੁਸੀਬਤ ਝੱਲੀ। ਸ਼ੇਰ ਨੇ ਕਿਹਾ ਵੀ ਮੈਂ ਹੁਣ ਬਿਲਕੁਲ ਠੀਕ ਆ, ਮੇਰੀ ਟੈਨਸ਼ਨ ਨਾ ਲੈ, ਮੈਂ ਬਿਲਕੁਲ ਫਿੱਟ ਫਾਟ ਹਾਂ, ਹੁਣ ਤੂੰ ਪਰੇਸ਼ਾਨ ਨਾ ਹੋ। ਤੇ ਹੁਣ ਇਹ ਆ ਕਿ ਤੂੰ ਜਿਹੜਾ ਨਾ ਆਪਣੀ ਜ਼ਿੰਦਗੀ ਜੀ ਆਪਣੇ ਬੱਚੇ ਦੇ ਨਾਲ, ਤੇ ਮੈਨੂੰ ਹੁਣ ਤੂੰ ਇਜਾਜ਼ਤ ਦੇ ਵੀ ਮੈਂ ਆਪਣੇ ਜੰਗਲ ਦੇ ਵਿੱਚ ਜਾਵਾਂ। ਸ਼ਹਜ਼ਾਦਾ ਕਹਿੰਦਾ ਵੀ ਨਹੀਂ ਯਾਰ। ਸ਼ਹਜ਼ਾਦਾ ਤਕਰਾਰ ਕਰਨ ਲੱਗ ਪਿਆ। ਸ਼ਹਜ਼ਾਦਾ ਜਦੋਂ ਤਕਰਾਰ ਕਰਨ ਲੱਗ ਪਿਆ ਨਾ ਤੇ ਸ਼ੇਰ ਕਹਿੰਦਾ ਦੇਖ ਯਾਰ, ਤੂੰ ਦੁਨਿਆਵੀ ਬਾਦਸ਼ਾਹ, ਮੈਂ ਜੰਗਲ ਦਾ ਬਾਦਸ਼ਾਹ, ਤੂੰ ਵੀ ਬਾਦਸ਼ਾਹ ਤੇ ਮੈਂ ਵੀ ਬਾਦਸ਼ਾਹ। ਅੱਗੇ ਆਪਣੀ ਯਾਰੀ ਚੰਗੀ ਲੱਗੀ ਰਹੀ ਤੇ ਸੋਹਣੀ ਲੰਗੀ। ਤੂੰ ਇੱਥੋਂ ਤੱਕ ਕਿ ਆਪਣਾ ਬੱਚਾ ਕਤਲ ਕਰਕੇ ਤੇ ਮੇਰੇ ਤੇ ਖੂਨ ਰੋੜਨ ਤੱਕ ਸੋਚਦਾ ਰਿਹਾ, ਤੇ ਮੈਂ ਆਪਣੇ ਤਰੀਕੇ ਨਾਲ ਜਿਹੜਾ ਤੇਰਾ ਬੱਚਾ ਵੀ ਬਚ ਗਿਆ, ਹੀਲਾ ਕੀਤਾ ਹੈ, ਤੇ ਮੈਂ ਵੀ ਸਹੀ ਹੋ ਗਿਆ। ਤੇ ਹੁਣ ਮੈਂ ਜੰਗਲ ਦੇ ਵਿੱਚ ਜਾਣਾ ਤੇ ਆਪਾਂ ਬਾਅਦ ਚ ਮਿਲਦੇ ਰਹਾਂਗੇ। ਉਹਨਾਂ ਦਾ ਕੁਝ ਇਸ ਤਰ੍ਹਾਂ ਕਿੱਸਾ ਗੁਜ਼ਰਿਆ ਕਿ ਉਹਨਾਂ ਦੀ ਇੱਕ ਚੱਲਦਿਆਂ ਫਿਰਦਿਆਂ ਯਾਰੀ ਦੋਸਤੀ ਹੋਈ ਸੀ। ਤੇ ਦੇਖੋ ਕਿ ਉਹਨਾਂ ਨੇ ਇੱਕ ਦੂਸਰੇ ਤੇ ਜਾਨ ਤੱਕ, ਦੇਣ ਲੈਣ ਤੱਕ ਉਹਨਾਂ ਨੇ ਯਾਰੀ ਨਿਭਾਈ। ਤੇ ਮੇਰੀ ਗੱਲ, ਮੇਰਾ ਖਿਆਲ ਆ ਤੁਹਾਨੂੰ ਚੰਗੀ ਲੱਗੀ ਹੋਣੀ ਹੈ। ਬਹੁਤ ਆਸਾ ਵੀ ਕਰ ਗੱਲ ਦੀ ਸਮਝ ਲੱਗੀ ਆ, ਸੁਰ ਲੱਗੀ ਹੈ। ਤੇ ਇਹ ਹੀ ਮੈਂ ਆਪਣੇ ਸੁਣਨ ਵਾਲਿਆਂ ਸੱਜਣਾ ਬੇਲੀਆਂ ਨੂੰ ਕਹਾਂਗਾ ਕਿ ਯਾਰ ਯਾਰੀ ਚ ਬੰਦੇ ਕਿਸੇ ਨਾਲ ਲਾਓ ਨਾ ਤੇ ਸੱਚੀ ਲਾਓ, ਮਤਲਬ ਪ੍ਰਸਤੀ ਵਾਲੀ ਨਾ ਲਾਓ, ਅੱਜ ਕੱਲ ਦੇ ਦੌਰ ਵਾਲੀ ਯਾਰੀ ਨਾ ਲਾਓ ਕਿ ਯਾਰੀ ਬਸ ਐਵੇਂ ਕੀ ਕਿ ਉਹ ਛੋਲਿਆਂ ਦਾ ਵੱਟ। ਛੋਲਿਆਂ ਦਾ ਵੱਟ ਤੇ ਹੁੰਦਾ ਹੀ ਨਹੀਂਗਾ। ਯਾਰੀ ਫਿਰ ਛੋਲਿਆਂ ਦੇ ਵੱਟ ਦੀ ਮਿਸਾਲ ਦੇ ਕੇ ਲਾਉਣੀ, ਤੇ ਫਿਰ ਉਹ ਕਾਹਦੀ ਯਾਰੀ ਹੈ ਜੇ ਛੋਲਿਆਂ ਦੇ ਵੱਟ ਦੀ ਮਿਸਾਲ ਦੇਣੀ? ਯਾਰੀ ਤਾਂ ਨਾਲ ਟਾਈਮ ਉਹ ਤੇ ਯਾਰੀ ਕੋਈ ਨਹੀਂ, ਟਾਈਮ ਪਾਸ। ਨਾ ਛੋਲਿਆਂ ਦਾ ਵੱਟ ਹੁੰਦਾ ਤੇ ਨਾ ਪੱਕੀ ਯਾਰੀ ਹੋਈ। ਤੇ ਗੱਲ ਇਹ ਆ ਕਿ ਜਿਹੜਾ ਨਾ ਯਾਰੀ ਦੋਸਤੀ ਜਿੰਦੇ ਨਾਲ ਵੀ ਰੱਖੋ, ਸੱਚੀ ਰੱਖੋ, ਦਿਲ ਤੋਂ ਰੱਖੋ। ਤੇ ਜੇ ਮੇਰੀ ਵੀਡੀਓ ਦਿਲ ਨੂੰ ਚੰਗੀ ਲੱਗੀ ਹੋਵੇ, ਇਹਨੂੰ ਜਿਹੜਾ ਨਾ ਲਾਈਕ ਵੀ ਕਰਿਆ ਜੋ, ਤੇ ਹੋਰ ਦੋਸਤਾਂ ਨਾਲ ਸ਼ੇਅਰ ਵੀ ਕਰਿਆ ਜੋ, ਤੇ ਕਮੈਂਟ ਕਰਕੇ ਵੀ ਦੱਸਿਆ ਜੋ। ਤੇ ਕਮੈਂਟ ਦੇ ਵਿੱਚ ਆਪਣਾ ਨਾਂ ਜ਼ਰੂਰ ਦੱਸਿਆ ਕਰੋ, ਨਾਂ ਤੇ ਆਪਣੇ ਸ਼ਹਿਰ ਦਾ ਨਾਂ ਇਹ ਜ਼ਰੂਰ ਦੱਸਿਆ ਕਰੋ, ਤਾਂ ਕਿ ਬੰਦਾ ਵੀਡੀਓ ਦੇ ਵਿੱਚ ਅਗਲੇ ਬੰਦੇ ਦਾ ਨਾਂ ਲੈ ਸਕੇ। ਕਿਉਂ ਜੀ? ਕਿ ਕਿਹੜਾ ਕਿਹੜਾ ਬੰਦਾ ਸਾਨੂੰ ਕਿਹੜੀ ਕਿਹੜੀ ਜਗ੍ਹਾ ਤੋਂ ਸੁਣਦਾ, ਪਸੰਦ ਕਰਦਾ। ਕਿਹੜਾ ਕਿਹੜਾ ਯਾਦ ਕਰ। ਹਾਂਜੀ, ਹੱਸਦੇ ਰਹੋ ਤੇ ਵਸਦੇ ਰਹੋ।